ਤੇ ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਬੇ ਏਰੀਏ ਦੇ ਵਿੱਚ ਨਵਾਂ ਸਟਾਰਮ ਆ ਰਿਹਾ ਹੈਗਾ, ਕੱਲ ਨੂੰ ਉਹ ਸ਼ੁਰੂ ਹੋ ਜਾਊਗਾ, ਜਿਹਦੇ ਕਰਕੇ ਕਈ ਏਰੀਏਜ਼ ਦੇ ਵਿੱਚ ਫਲੱਡ ਵਾਰਨਿੰਗ ਵੀ ਇਸ਼ੂ ਕੀਤੀ ਗਈ ਹੈਗੀ ਆ। ਨਾਰਥਰਨ ਕੈਲੀਫੋਰਨੀਆ ਦੇ ਵਿੱਚ ਕਾਫੀ ਜ਼ਿਆਦਾ ਮੀਂਹ ਪਿਆ ਆ, ਪਰ ਵੀਰਵਾਰ, ਸ਼ੁੱਕਰਵਾਰ, ਸ਼ਨਿਚਰਵਾਰ ਤੇ ਸੰਡੇ ਤੱਕ ਕਹਿੰਦੇ 4 ਦਿਨ ਇਹ ਮੀਂਹ ਪਊਗਾ। ਸੈਕਰਾਮੈਂਟੋ ਤੋਂ ਲੈ ਕੇ ਫ੍ਰਿਜ਼ਨੋ, ਬੇਕਰਸਫੀਲਡ ਤੱਕ ਤੇ ਸਦਰਨ ਕੈਲੀਫੋਰਨੀਆ ਵਿੱਚ ਵੀ। ਸੈਕਰਾਮੈਂਟੋ ਦੇ ਵਿੱਚ 1.26 ਇੰਚ ਮੀਂਹ ਪਿਆ, ਸਟਾਕਟਨ 'ਚ 1.47, ਮੋਡੈਸਟੋ 'ਚ 1.09 ਤੇ ਪਲੇਸਰਵੇਲ ਦੇ ਵਿੱਚ 2.26 ਤੇ ਸਾਊਥ ਲੇਕ ਤਾਹੋ 'ਚ 3.22 ਤੇ ਬਲੂ ਕੈਨੀਅਨ ਦੇ ਵਿੱਚ 4.45 ਇੰਚ ਮੀਂਹ ਆਲਰੇਡੀ ਪੈ ਚੁੱਕਾ ਹੈਗਾ। ਜੀ ਬਿਲਕੁਲ, ਆਉਣ ਵਾਲੇ ਜਿਹੜੇ ਦਿਨ ਆ ਇਹ ਵੀ ਸਟਾਰਮ ਦੇ ਆ। 2 ਹੋਰ ਸਟਾਰਮਸ ਕਹਿੰਦੇ ਸਦਰਨ ਕੈਲੀਫੋਰਨੀਆ ਵੱਲ ਨੂੰ ਉਹ ਵੱਧ ਰਹੇ ਨੇ। ਮੱਚ ਨੀਡਡ ਰੇਨ ਜਿਹੜੀ ਉਹ ਹੈ। ਸੋ ਬਹੁਤ ਸਾਰੇ ਲੋਕਾਂ ਦੇ ਚਲੋ ਪਲਾਨ ਇਹਦੇ ਨਾਲ ਥੋੜ੍ਹੇ ਬਹੁਤੇ ਉੱਤੇ ਥੱਲੇ ਜਿਹੜੇ ਜ਼ਰੂਰ ਹੁੰਦੇ ਆ, ਪਰ ਜੇ ਕਿਸਾਨਾਂ ਦੇ ਪੱਖ ਤੋਂ ਜਾਂ ਉੱਦਾਂ ਡਰਾਊਟ ਤੋਂ ਬਚਣ ਦੀ ਜੇ ਗੱਲ ਕੀਤੀ ਜਾਵੇ ਤਾਂ ਇਹ ਇੱਕ ਵੈਲਕਮ ਸਾਈਨ ਮੰਨਿਆ ਜਾ ਰਿਹਾ ਹੈਗਾ ਆ। ਸੋ ਮੀਂਹ ਦੇ ਵਿੱਚ ਜਿਹੜੇ ਖਿਆਲ ਤੁਸੀਂ ਡਰਾਈਵ ਕਰਨ ਵੇਲੇ ਜਾਂ ਹੋਰ ਆਪਣੀਆਂ ਚੀਜ਼ਾਂ ਦੀ ਰੱਖਦੇ ਆ, ਉਹਨਾਂ ਦਾ ਧਿਆਨ ਜਿਹੜਾ ਉਹ ਜ਼ਰੂਰ ਰੱਖਿਆ ਜਾਵੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਐਪੀ ਸੈਂਟਰ ਬਣ ਗਿਆ ਜਿਹੜੇ ਸਮੈਸ਼ ਐਂਡ ਗ੍ਰੈਬ ਦਾ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਿਹੜੇ ਨਦਰਨ ਕੈਲੀਫੋਰਨੀਆ ਤੋਂ ਲੈ ਕੇ ਸਦਰਨ ਕੈਲੀਫੋਰਨੀਆ, ਖਾਸ ਕਰਕੇ ਵੱਡੇ ਵੱਡੇ ਜਿਹੜੇ ਸ਼ਹਿਰ ਆ, ਉਹਨਾਂ ਦੇ ਵਿੱਚ ਇਹ ਆਮ ਵਰਤਾਰਾ ਜਿਹੜਾ ਉਹ ਹੋਣ ਲੱਗ ਪਿਆ ਸੀਗਾ। ਸੋ ਹੁਣ ਇੱਕ 66 ਡਿਸਟ੍ਰਿਕਟ ਦੇ ਅਸੈਂਬਲੀ ਮੈਂਬਰ ਅਲ ਮੁਰਾਦ ਸੂਚੀ ਰੋਲਿੰਗ ਹਿਲਜ਼ ਸਟੇਟਸ ਤੋਂ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਆ, ਉਹਨਾਂ ਨੇ ਇਸ ਦੇ ਉਲਟ ਇੱਕ ਸਮੈਸ਼ ਐਂਡ ਗ੍ਰੈਬ ਜਿਹੜੇ ਥੈਫਟ ਵੱਧ ਰਹੇ ਆ, ਉਹਨਾਂ ਨੂੰ ਬਿਜ਼ਨਸਿਸ ਨੂੰ ਪ੍ਰੋਟੈਕਟ ਕਰਨ ਦੇ ਲਈ ਇੱਕ ਬਿੱਲ ਉਸ ਦੀ ਪੇਸ਼ਕਸ਼ ਕੀਤੀ ਹੈਗੀ ਆ। ਨੈਸ਼ਨਲ ਰੀਟੇਲ ਫੈਡਰੇਸ਼ਨ LA ਵਾਲੇ ਜਿਹੜੇ ਉਹ ਦੱਸਦੇ ਆ, ਕਹਿੰਦੇ ਵੀ ਇਹ ਟੌਪ ਦੇ 5 ਸ਼ਹਿਰਾਂ ਦੇ ਵਿੱਚੋਂ ਆ ਜਿੱਥੇ ਰੀਟੇਲ ਕ੍ਰਾਈਮ ਪਿਛਲੇ 1 ਸਾਲ ਦੇ ਵਿੱਚ ਤੇਜ਼ੀ ਦੇ ਨਾਲ ਵਧਿਆ। ਇਸ ਦੇ ਨਾਲ ਨਾਲ ਸੈਨ ਫਰਾਂਸਿਸਕੋ, ਓਕਲੈਂਡ, ਨਿਊਯਾਰਕ ਤੇ ਹਿਊਸਟਨ ਤੇ ਮਿਆਮੀ ਦੇ ਵਿੱਚ ਵੀ ਇਹੀ ਹਾਲਾਤ ਰਹੇ ਹੈਗੇ ਆ। ਸੋ ਕਹਿੰਦੇ ਵੀ ਜਿਹੜੇ ਮੁਰਾਦ ਸੂਚੀ ਉਹਨਾਂ ਨੇ ਕਿਹਾ ਵੀ ਮੈਂ ਬਹੁਤ ਸਾਰੇ ਬਿਜ਼ਨਸਿਸ ਦੇ ਨਾਲ ਗੱਲ ਕੀਤੀ ਆ, ਉਹ ਬਹੁਤ ਪਰੇਸ਼ਾਨ ਨੇ ਤੇ ਕਿਉਂਕਿ $900 ਤੋਂ ਘੱਟ ਦੀ ਚੋਰੀ ਦੇ ਉੱਤੇ ਹੈ ਹੀ ਕੁਛ ਨਹੀਂ, $950 ਦੀ ਤੋਂ ਤੇ ਉਹਦੇ ਵਿੱਚ ਪਨਿਸ਼ੇਬਲ ਜਿਹੜੀ ਉਹ ਫੈਲਨੀ ਹੋਈ ਨਹੀਂ ਹੈਗੀ। ਸੋ ਕਹਿੰਦੇ ਵੀ ਹੁਣ ਇਹ ਡਿਸਕ੍ਰਾਈਬ ਇਸ ਹਿਸਾਬ ਦੇ ਨਾਲ ਬਿੱਲ ਨੂੰ ਜਿਹੜਾ ਉਹ ਕੀਤਾ ਜਾ ਰਿਹਾ ਆ ਵੀ ਜਿਹੜੀ ਪ੍ਰੋਪ 47 ਆ ਉਸ ਨੂੰ ਅਮੈਂਡਮੈਂਟ ਜਿਹੜਾ ਉਹ ਕੀਤਾ ਜਾਊਗਾ। ਇਹ 2014 ਦੇ ਵਿੱਚ ਪ੍ਰੋਪ 47 ਜਿਹੜੀ ਉਹ ਪਾਸ ਹੋਈ ਸੀ, ਜਿਸ ਦੇ ਵਿੱਚ $950 ਵਾਲੀ ਜਿਹੜੀ ਪਨਿਸ਼ੇਬਲ ਫੈਲਨੀ ਨੂੰ ਜਿਹੜਾ ਉਸ ਦੇ ਵਿੱਚੋਂ ਕੱਢ ਦਿੱਤਾ ਗਿਆ ਸੀਗਾ। ਸੋ ਹੁਣ ਅਸੈਂਬਲੀ ਬਿੱਲ 23 ਇਹਨਾਂ ਨੇ ਇੰਟਰੋਡਿਊਸ ਆਲਰੇਡੀ ਇਸ ਦੇ ਵਿੱਚ ਕਰ ਦਿੱਤਾ ਹੈਗਾ ਆ। ਨੇਬਰਹੁਡਸ ਸ਼ਾਪਿੰਗ ਐਕਸਪੀਰੀਅੰਸ, ਜਿਹੜੇ ਕਸਟਮਰ ਉੱਥੇ ਹੁੰਦੇ ਆ, ਇੰਪਲੋਈਜ਼ ਹੁੰਦੇ ਆ, ਇੰਪਲੋਇਰਸ ਆ, ਸਾਰਿਆਂ ਦਾ ਜੀਣਾ ਜਿਹੜਾ ਉਹ ਹਰਾਮ ਹੋਇਆ ਪਿਆ ਸੀਗਾ। ਸੋ ਇਹ ਜਿਹੜਾ AB 23 ਆ, ਇਹ ਵੀ ਕਹਿੰਦੇ ਆ ਵੀ ਵੋਟਰਸ ਦੇ ਦੁਆਰਾ ਜਿਹੜਾ ਇਸ ਨੂੰ ਅਪਰੂਵ ਕੀਤਾ ਜਾਊਗਾ ਵੰਸ ਜੇ ਇਹ ਆਪਣੇ ਜਿਹੜੀਆਂ ਅੜਚਣਾ ਆ ਕਨਸਟੀਟਿਊਸ਼ਨਲ ਜਿਹੜੀਆਂ ਅੜਚਣਾ ਆ ਉਸ ਨੂੰ ਪਾਰ ਕਰ ਜਾਂਦਾ ਆ। ਜੀ ਬਿਲਕੁਲ, ਜੇ ਪ੍ਰੋਪੋਜੀਸ਼ਨ 47 ਪਾਸ ਹੁੰਦੀ ਆ ਤੇ ਉਹਦੇ ਵਿੱਚ 950 ਤੋਂ ਘਟਾ ਕੇ $450 ਚੋਰੀ ਜਿਹੜੀ ਕਾਊਂਟ ਕੀਤੀ ਜਾਊਗੀ, ਤੇ ਪਰ 450 ਤੋਂ ਉੱਪਰ ਇਹ ਫੈਲਨੀ ਚਾਰਜਸ ਲਾਏ ਜਾਣਗੇ। ਸੋ ਹੋਪਫੁਲੀ ਇਹਦੇ ਨਾਲ ਜਿਹੜਾ ਅਸਰ ਆ ਪਊਗਾ। ਅਗਲੀ ਖਬਰ ਵੱਲ ਚਲੀਏ। 8 ਜਗ੍ਹਾ ਕੈਲੀਫੋਰਨੀਆ ਦੀਆਂ ਹੈਗੀਆਂ ਜਿੱਥੇ ਆਲਰੇਡੀ ਘਰਾਂ ਦੀ ਪ੍ਰਾਈਸ ਮੂੰਹ ਦੇ ਮੂੰਹ ਪੈ ਰਹੀ ਹੈਗੀ ਆ, ਜਿਨ੍ਹਾਂ ਦੇ ਵਿੱਚ ਸੈਨ ਫਰਾਂਸਿਸਕੋ ਪਹਿਲੇ ਨੰਬਰ ਤੇ ਆ। ਕਹਿੰਦੇ ਮੀਡੀਅਨ ਪ੍ਰਾਈਸ ਸੈਨ ਫਰਾਂਸਿਸਕੋ 'ਚ 11,96,667 ਸੀ, ਜੋ ਪਿਛਲੇ 3 ਮਹੀਨਿਆਂ 'ਚ ਘੱਟ $1,88,333 ਘਟੀ ਆ, 15.74%। ਦੂਜੇ ਨੰਬਰ ਤੇ ਸੈਨ ਹੋਜ਼ੇ ਆ, ਜਿੱਥੇ ਹੋਮ ਸੇਲ ਦੀ ਪ੍ਰਾਈਸ ਐਵਰੇਜ 14,80,000 ਸੀ, ਪਿਛਲੇ 3 ਮਹੀਨਿਆਂ 'ਚ $1,73,833 ਘਟੀ ਆ, 11.75% ਬਣਦਾ। ਤੀਜੇ ਨੰਬਰ ਤੇ ਸਟਾਕਟਨ ਕੈਲੀਫੋਰਨੀਆ, ਜਿੱਥੇ ਐਵਰੇਜ ਪ੍ਰਾਈਸ 5,18,333 ਸੀ, 3 ਮਹੀਨਿਆਂ 'ਚ $41,667 ਘਟ ਗਈ ਆ, 8% ਦੇ ਕਰੀਬ। ਇਸੇ ਤਰ੍ਹਾਂ ਲਾਸ ਐਂਜਲਸ, ਸੈਨ ਡੀਗੋ, ਆਕਸਨਰਡ, ਸੈਕਰਾਮੈਂਟੋ ਦੇ ਵਿੱਚ ਵੀ ਮੀਡੀਅਨ ਹੋਮ ਦੀ ਪ੍ਰਾਈਸ ਜੋ 5,72,833 ਸੀ, ਉਹ ਪਿਛਲੇ 3 ਮਹੀਨਿਆਂ 'ਚ ਕਹਿੰਦੇ 30,000 ਦੇ ਕਰੀਬ ਘਟੀ ਆ, ਜੋ ਕਿ 5.32% ਬਣਦਾ ਹੈਗਾ। ਇਸੇ ਤਰ੍ਹਾਂ ਰਿਵਰ ਸਾਈਡ ਵੱਲ ਵੀ 5,45,000 ਐਵਰੇਜ ਮੀਡੀਅਨ ਹੋਮ ਸੇਲ ਦੀ ਪ੍ਰਾਈਸ ਸੀਗੀ,
ਉਹ ਘਰ ਦੀ ਪ੍ਰਾਈਸ 3 ਮਹੀਨਿਆਂ ਦੇ ਵਿੱਚ ਇਹ $25,333 ਘਟੀ ਆ ਤੇ ਐਵਰੇਜ 4.65% ਬਣਦਾ ਹੈਗਾ ਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ 3 ਮਹੀਨਿਆਂ 'ਚ ਕਿੰਨੇ ਪਰਸੈਂਟ ਜਿਹੜੀਆਂ ਪ੍ਰਾਈਸਾਂ ਘਟਣੀਆਂ ਸ਼ੁਰੂ ਹੋ ਗਈਆਂ। ਸੋ ਆਉਣ ਵਾਲੇ ਸਮੇਂ 'ਚ ਜਿਹੜਾ ਆ ਕੀ ਵਾਪਰੂਗਾ।